पंजाब दा मन पाउणा स्टॉल गन्ने दा रस रोह है जिहड़ी ਉਹ भी बन रही है और संगतां ने ਜਿਹੜੀਆਂ ਉਹਦਾ ਵੀ पूरा स्वाद है ਜਿਹੜਾ ਚੱਖ ਰਹੀਆਂ। ਸੋ ਗੰਨਾ ਹੈ ਇਹ ਵੀ ਯਾਰ ਕੀ ਘਰੇ ਬੀਜਿਆ ਸੀ। पंजाबी रेडियो यूएसए एक बार फिर आप सब दा बड़ा निका जी स्वागत करता है गुरुद्वारा बेकरसफील्ड च जिथे लंगर सेवा च अडो अड स्टॉल असीं तुहानूं विखाए उत्ते पंजाब दा मन पाउणा स्टॉल गन्ने दा रस रोह है जिहड़ी ਉਹ भी बन रही है और संगतां ने ਜਿਹੜੀਆਂ ਉਹਦਾ भी पूरा स्वाद है ਜਿਹੜਾ ਚੱਖ ਰਹੀਆਂ। सो मेरे पासे पिछले पासे ਤੁਸੀਂ ਦੇਖਣ ਦੇ जी कि पूरा कंटेनर है एक नहीं कई कंटेनर ने ਜਿਹੜੇ गन्ने ਦੇ ਭਰੇ ਹੋਏ ਨੇ। ਇਥੋਂ गन्ना इस तरह वीर चुकते हैं और चुक के तो फिर देखो कि वेलने तक इंज जा रहा है। वेलने च ट्रक आ जिहड़ा ट्रैक्टर आ जिहड़ा मां पिछों ना वो जोया होया है गन्ने आए जी और इत्थे गन्ने आउण तो बाद अगला काम फिर ये करते हैं कि गन्ने नूं पीड़ना शुरू करते हैं। सो गन्ने नूं जदों पीड़दे ने तो फिर अगला काम जिहड़ा मैनूं थोड़ा जिहा माफी चाहुंदा राह दे। थैंक यू जी धन्नवाद। ये हुण गन्ना जिहड़ा ये पीड़िया जा रहा है और पीड़िया होया गन्ना जिहड़ा उहदे चों माफी चाहुंदा जी रोह निकल रही है जिहड़ी बाल्टी च इकट्ठी हो रही है और ये तो फिर रोह आ जिहड़ी वो अगे जगह 'ਚ पा के संगतां ने ਜਿਹੜੀਆਂ ਉਹਨਾਂ ਦੀ सेवा ਦੇ ਵਿੱਚ पेश ਕੀਤੀ ਜਾਂਦੀ है या ਉਹਨਾਂ ਨੂੰ ਵੰਡੀ ਜਾਂਦੀ है। सो इस ਵੇਲੇ ਸਾਰੇ ਜੀ ਨੇ ਜਿਹੜੇ ਆਪੋ ਆਪਣੇ ਥਾਂ सेवा 'ਚ ਜੁੜੇ ਹੋਏ ਨੇ। ਅੱਛਾ ਸਤਿ ਸ੍ਰੀ ਅਕਾਲ ਜੀ। ਗੱਲ ਕਰੋ ਭਾਜੀ। ਹਾਂਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਂ ਦੱਸਣਾ। ਨਾਂ ਜੀ ਅਮਨਦੀਪ ਸਿੰਘ ਗੋਲਡੀ। ਅੱਛਾ ਗੋਲਡੀ ਜੀ ਕਿੱਦਾਂ ਇਹ ਖਿਆਲ ਆਇਆ ਜਾਂ ਪਹਿਲਾਂ ਵੀ ਇਹ ਸੇਵਾ ਜਿਹੜੀ ਹੈ ਕਰਦੇ ਜੇ ਨਗਰ ਕੀਰਤਨਾਂ ਤੇ? ਇਹ ਹਰ ਸਾਲ ਲਾਉਂਦੇ ਆ ਆਪਣੇ ਬੇਕਰਸਫੀਲਡ ਵਾਲੇ ਵੀਰ। ਅਸੀਂ ਤੇ ਸੇਵਾਦਾਰ ਆਏ ਆ ਸਟਾਕਟਨ ਤੋਂ ਤੇ ਇਹ ਸਾਰੇ ਦੁਆਬੇ ਵਾਲੇ ਵੀਰ ਆਪਣੇ ਇਹ ਲਾਉਂਦੇ ਆ ਇਕੱਠੇ ਹੋ ਕੇ। ਤੇ ਜਿਹੜਾ ਇਹ ਗੰਨਾ ਹੈ ਇਹ ਵੀ ਯਾਰ ਕੀ ਘਰੇ ਬੀਜਿਆ ਸੀ। ਅੱਛਾ ਇਹ ਆਪਣਾ ਹੈ ਗੰਨਾ? ਹਾਂਜੀ ਇਹ ਬਾਤ ਹੈ ਜੀ। ਇਹ ਆਪਣਾ ਘਰ ਦਾ ਗੰਨਾ ਇੱਥੇ ਬੇਕਰਸਫੀਲਡ ਹੀ ਬੀਜਿਆ ਸੀ ਤੇ ਇਹ ਸਾਰਾ ਇਹ ਰਸੇ ਦਾ ਹੀ ਵਧੀਆ ਬਣ ਗਈ ਆ ਤੇ ਇਹ ਤੁਸੀਂ ਪੀ ਕੇ ਵੇਖੋ। ਬਿਲकुल जी चेक ने बिल्कुल जी ये भी चेक ने और कैमरा ए जी बाल्टी है जी हुण भर गई और भरी बाल्टी है जी हुण जान रही है संगतां दी सेवा वास्ते जी। बिल्कुल भी पीने आ जोर पीण ते है पीण नाल बाद च आवांगे। पहला असीं अपने सुणन वाले देखण वाले जिहड़े नाल कवरेज करिए। इत्थे जदों आंदा ते इस तो बाद इहदे विच लूण आ जिहड़ा ਉਹ ਪਾਇਆ ਜਾ ਰਿਹਾ और लूण तो बाद जी स्कॉच है जिहड़ा ਉਹ ਇਹਦੇ ਚ ਮਿਕਸ ਕੀਤਾ ਜਾ ਰਿਹਾ फिर ਇਹਨੂੰ मिक्स करके और एक बार बेहतरीन बन गया जी। ਇਹ ਹੁਣ ਨਾਲ ਹੀ ਕੁਝ ਇਨਸਟਰਕਸ਼ਨ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਤਾਂ ਜੇ ਰਿਜ਼ਕ ਆ ਜਿਹੜਾ ਉਹ ਜ਼ਾਇਆ ਨਾ ਹੋਵੇ। ਔਰ ਹੁਣ ਇਹ ਸੰਗਤਾਂ ਨੇ ਜਿਹੜੀਆਂ ਇਸ ਵੇਲੇ ਜਨਾਬ ਗਲਾਸ ਨੇ ਜਿਹੜੇ ਉਹ ਕੁਝ ਲੱਗੇ ਹੋਏ ਨੇ ਕੁਝ ਨੇ ਜਿਹੜੇ ਉਹ ਡਿਸਟ੍ਰੀਬਿਊਟ ਹੋ ਰਹੇ ਨੇ ਔਰ ਇਹ ਸਾਰਾ ਵੰਡਣ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਹੈ। ਜੱਗ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਗਲਾਸ ਭਰੇ ਜਾ ਰਹੇ ਨੇ ਔਰ ਸੰਗਤਾਂ ਨੇ ਜਿਹੜੀਆਂ ਉਹ ਫਿਰ ਇਹਦਾ ਸਵਾਦ ਆ ਜਿਹੜਾ ਉਹ ਚੱਖਦੀਆਂ। ਸੋ ਗੰਨੇ ਦੀ ਰੋਹ ਦਾ ਇਹ ਇੱਕ ਕਹਿ ਲਓ ਕਿ ਲੰਗਰ ਸਟਾਲ ਕਹਿ ਲਓ ਸੇਵਾ ਸਟਾਲ ਹੈ ਜਿਹੜਾ ਉਹ ਲੱਗਾ ਹੋਇਆ। ਕੁਝ ਬਜ਼ੁਰਗ ਸਾਡੇ ਨਾਲ ਨੇ। ਜਸਵਿੰਦਰ ਸਿੰਘ। ਇੱਕ ਵਾਰਾਂ ਤੇ ਮਨ ਬਹੁਤ ਖੁਸ਼ ਹੁੰਦਾ ਹੈ ਔਰ ਨਿੱਘ ਮਹਿਸੂਸ ਹੁੰਦੀ ਹੈ ਕਿ ਬਾਬੇ ਦੇ ਬੰਦੇ ਨੇ ਜਿਹੜੇ ਉਹਨਾਂ ਵਾਸਤੇ ਸੇਵਾ ਹੈ ਜਿਹੜੀ ਉਹ ਨਿਭਾਈ ਜਾ ਰਹੀ ਹੈ। ਔਰ ਕਿਦਾਂ ਇਹ ਮੈਂ ਕਹਿੰਦਾ ਕਬੂਲੀਅਤ ਦੀਆਂ ਜਾਂ ਸਫਲ ਹੋਣ ਦੀਆਂ ਨਿਸ਼ਾਨੀਆਂ ਹੈ ਕਿ ਸੰਗਤਾਂ ਦਾ ਇਹ ਢੇਰ ਜਿਹੜਾ ਲੱਗਾ ਸਫਲਤਾ ਦੀ ਨਿਸ਼ਾਨੀ ਹੈ ਜੀ। ਇਸ ਤਰ੍ਹਾਂ ਹੀ ਆ ਤੇ ਕੀ ਮਹਿਸੂਸ ਕਰ ਰਹੇ ਜੀ ਆਪਣੇ ਅੰਦਰ ਦੇ ਕੁਝ ਸ਼ਬਦ ਜਾਂ ਜਜ਼ਬਾਤ ਨੇ ਜਿਹੜੇ ਉਹਨਾਂ ਨੂੰ ਬਿਆਨ ਕਰਨਾ? ਇਹ ਸੰਗਤ ਫੀਲਿੰਗ ਹੋਈ ਆ ਜੀ ਬਸ ਸ਼ਰਧਾ ਦੇ ਪਿਆਰ ਨਾਲ ਹਿਸਾਬ ਨਹੀਂ ਹੈ ਜੀ। ਉਹ ਕੀ ਬਾਤ ਹੈ। ਮੈਂ ਚਾਹਾਂਗਾ ਕਿ ਸਾਡਾ ਕੈਮਰਾ ਜਦੋਂ ਇਹ ਰੋਹ ਵੰਡੀ ਜਾ ਰਹੀ ਹੈ ਜ਼ਰਾ ਉਹ ਵੀ ਤੁਹਾਨੂੰ ਦਿਖਾਵੇ ਕਿ ਕਿਵੇਂ ਗਲਾਸ ਨੇ ਜਿਹੜੇ ਰੱਖੇ ਜਾ ਰਹੇ ਨੇ। ਲੂਣ ਜੇ ਘੱਟ ਵੱਧ ਹੈ ਤੇ ਉਹ ਕਿਵੇਂ ਪਾਇਆ ਜਾ ਰਿਹਾ ਹੈ। ਬਾਕੀ ਸਕਾਚ ਹੈ ਜਿਹੜਾ ਉਹ ਕਿਵੇਂ ਘੋਲਿਆ ਜਾ ਰਿਹਾ ਹੈ ਔਰ ਕਿਵੇਂ ਡਿਸਟ੍ਰੀਬਿਊਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਔਰ ਕਿਵੇਂ ਸੰਗਤਾਂ ਨੇ ਜਿਹੜੀਆਂ ਉਹ ਇਸ ਸਵਾਦ ਨੂੰ ਚੱਖ ਰਹੀਆਂ ਜੀ। ਸਤਿ ਸ਼੍ਰੀ ਅਕਾਲ ਭਾਈ ਕੀ ਕਹਿਣਾ ਚਾਹੋਗੇ? ਭਾਜੀ ਇਹ ਸੰਗਤਾਂ ਨੂੰ ਬੇਨਤੀ ਆ ਅੱਜ ਇੱਥੇ ਤੇ ਅਗਲੀ 5 ਤਰੀਕ ਨੂੰ ਯੂਬਾਈਟੀ ਉੱਥੇ ਆਪਾਂ ਲੰਗਰ ਲਾਉਣਾ ਏ ਸ਼ਕਰਕੰਦੀ ਦੀ ਚਾਟ ਦਾ ਤੇ ਉੱਥੇ ਵੀ ਦਰਸ਼ਨ ਦੇਣ ਤੇ ਵੱਧ ਤੋਂ ਵੱਧ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਲੋ ਜੀ ਇਹ ਸੱਦਾ ਵੀ ਹੈ ਔਰ ਇਹ ਇਨਵੀਟੇਸ਼ਨ ਵੀ ਹੈ ਜਿਹੜਾ ਐਡਵਾਂਸ ਆ ਗਿਆ ਤੇ ਇਹ ਜੀ ਆ ਗਿਆ ਗਲਾਸ ਮੇਰਾ। ਬਿਲਕੁਲ ਚੱਕਾਂਗੇ। ਕਦੋਂ ਤੋਂ ਵੀਰ ਜੀ ਸੇਵਾ ਕਰ ਰਹੇ? ਕੀ ਨਾਮ? ਪਰਮਜੀਤ ਸਿੰਘ ਜੀ। ਮੈਂ ਜਲੰਧਰ ਤੋਂ ਆ। ਉਹ ਜ਼ਿੰਦਾਬਾਦ। ਤੇ ਅਸੀਂ 4-5 ਸਾਲ ਤੋਂ ਰੈਗੂਲਰ ਸੇਵਾ ਕਰ ਰਹੇ ਹਾਂ ਗੰਨੇ ਦੇ ਰਸ ਦੀ ਗੁਰੂ ਘਰ ਤੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ ਪੰਜਾਬੀ ਰੇਡੀਓ ਯੂਐਸਏ। ਥੈਂਕ ਯੂ ਜੀ ਥੈਂਕ ਯੂ। ਬਾਕੀ ਇਹੋ ਹੀ ਆ ਜੀ ਸੰਗਤ ਆਵੇ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਰੌਣਕਾਂ ਨੂੰ ਵਧਾਵੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਥੈਂਕ ਯੂ। ਲੋ ਜੀ ਗੰਨਾ ਜਿਹੜਾ ਉਹ ਪੀੜਿਆ ਜਾ ਰਿਹਾ ਹੈ ਔਰ ਇਹ ਗੰਨਾ ਇਸੇ ਤਰ੍ਹਾਂ ਪੀੜਿਆ ਜਾਂਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਇਹ ਕੰਟੇਨਰ ਵਿਹਲੇ ਨਹੀਂ ਹੁੰਦੇ। ਇਸੇ ਤਰ੍ਹਾਂ ਰੋਹ ਆ ਜਿਹੜੀ ਉਹ ਨਿਕਲ ਕੇ ਬਾਲਟੀਆਂ 'ਚ ਆਉਂਦੀ ਰਹੇਗੀ ਬਾਲਟੀਆਂ ਭਰਦੀਆਂ ਰਹਿਣਗੀਆਂ ਔਰ ਇਸੇ ਤਰ੍ਹਾਂ ਸੰਗਤਾਂ ਨੇ ਜਿਹੜੀਆਂ ਉਹ ਇਹਨਾਂ ਦਾ ਸਵਾਦ ਚੱਖਦੀਆਂ ਰਹਿਣਗੀਆਂ। ਪੰਜਾਬੀ ਰੇਡੀਓ ਯੂਐਸਏ ਤੋਂ ਮਸੂਦ ਮੱਲੀ ਇਸ ਰੋਹ ਦੇ ਸਟਾਲ ਤੋਂ ਐਸੇ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਾਂਗਾ।
ਮਜ਼ਾ ਆ ਗਿਆ। ਲੋ ਜੀ ਮਿਲਣੇ ਆ ਅਗਲੀ ਕਵਰੇਜ ਦੇ ਨਾਲ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ, ਜਿੱਥੋਂ ਮੈਂ ਹਾਂ ਮਸੂਦ ਮੱਲੀ ਆਪਣੀ ਡਿਜੀਟਲ ਟੀਮ ਦੇ ਨਾਲ ਬੇਕਰਫੀਲਡ ਗੁਰੂ ਘਰ ਤੋਂ।